We are a nuclear nation. ये आसम मुनीर दे अल्फाज ने. If we think we are going down, we will take half the world down with us. ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੇ ਸਾਡੀ ਐਗਜ਼ਿਸਟੈਂਸ ਨੂੰ ਹੀ ਖਤਰਾ ਹੋਇਆ ਫਿਰ ਅਸੀਂ ਆਪ ਤਾਂ ਜਾਵਾਂਗੇ, ਅੱਧੀ ਦੁਨੀਆ ਨੂੰ ਵੀ ਨਾਲ ਲੈ ਕੇ ਜਾਵਾਂਗੇ। ਹੁਣ ਇਹ ਗੱਲ ਜਿਹੜੀ ਆਸਮ ਮੁਨੀਰ ਨੇ ਕਹੀ ਉਹ ਔਰ ਅਮਰੀਕਾ ਦੀ ਸੋਇਲ ਤੇ ਕਹੀ। ਹੁਣ ਜਿਹੜੀ ਭਾਰਤ ਨੂੰ ਤਕਲੀਫ ਹੈ ਕਿ ਜੀ ਸਾਨੂੰ ਨਿਊਕਲੀਅਰ ਥ੍ਰੈਟ ਦਿੱਤੀ ਹੈ, ਜਿਹਨੂੰ ਇਹ ਨਿਊਕਲੀਅਰ ਬਲੈਕਮੇਲ ਕਹਿੰਦੇ ਨੇ। ਕਾਂਗਰਸ ਨੇ ਵੀ ਕੰਡੈਮ ਕੀਤਾ ਹੈ ਔਰ ਉਹਨਾਂ ਨੇ ਕਿਹਾ ਜੀ ਕਿ US ਗਿਵਿੰਗ ਹਿਮ ਸਪੈਸ਼ਲ ਟ੍ਰੀਟਮੈਂਟ ਦੈਟ ਇਜ਼ ਬਿਜ਼ਾਰ। तो फौज ਨੂੰ ਟੈਰਰਿਜ਼ਮ ਨੂੰ ਦੂਜੇ ਨੂੰ ਕਹਿ ਰਹੇ ਨੇ ਜੀ ਦੇਖੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਜਿਹੜਾ ਪਾਕਿਸਤਾਨ ਦੇ ਨਿਊਕਲੀਅਰ ਅਸਾਸੇ ਸੇਫ ਨਹੀਂ ਨੇ, ਕਿ ਉਹਨਾਂ ਦੀ ਕਮਾਂਡ ਕਿਸ ਕਿਸਮ ਦੇ ਹੱਥਾਂ 'ਚ ਹੈ। ਜੇ ਕੋਈ ਵੀ ਟਕਰਾਅ ਖਾਸ ਤੌਰ ਤੇ ਭਾਰਤ ਔਰ ਪਾਕਿਸਤਾਨ ਦੇ ਵਿੱਚ ਹੁੰਦਾ ਹੈ, ਉਹ ਕਸ਼ਮੀਰ ਇੱਕ ਲੌਂਗ ਸਟੈਂਡਿੰਗ ਇਸ਼ੂ ਹੈ, ਤੇ ਫਿਰ ਉਹ ਰਵਾਇਤੀ ਹਥਿਆਰਾਂ ਤੱਕ ਮਹਿਦੂਦ ਨਹੀਂ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਡਿਫੈਂਸ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੈਮ ਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 11 ਅਗਸਤ 2025 27 ਸਾਵਨ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪਲੇਟਫਾਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਜਿਸ ਤਰ੍ਹਾਂ ਕਿ ਵੀਕਐਂਡ ਦੇ ਵਿੱਚ ਜਿਹੜੇ ਵੀ ਇਸ਼ੂ ਹੁੰਦੇ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਜਿਹੜੇ ਕਰੰਟ ਇਸ਼ੂ ਉਸ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਜਿਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਦਲੇਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਲੇਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮੁਨੀਰ ਅਮਰੀਕਨ ਸਰਕਾਰ ਦੇ ਸੱਦੇ ਤੇ ਦੂਸਰੀ ਵਾਰ ਅਮਰੀਕਾ ਤੇ ਆਏ ਹੋਏ ਨੇ। ਸੋ ਫਲੋਰੀਡਾ ਦੇ ਸ਼ਹਿਰ ਟੈਂਪਾ ਵਿੱਚ ਇੱਕ ਸਭਾ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਜੇ ਪਾਕਿਸਤਾਨ ਦੀ ਹੋਂਦ ਨੂੰ ਹੀ ਖਤਰਾ ਹੋਇਆ ਤਾਂ ਫਿਰ ਪਾਕਿਸਤਾਨ ਨਿਊਕਲੀਅਰ ਹਥਿਆਰ ਵਰਤੇਗਾ ਤੇ ਅੱਧੀ ਦੁਨੀਆ ਨੂੰ ਆਪਣੇ ਨਾਲ ਹੀ ਲੈ ਕੇ ਜਾਏਗਾ। ਸੋ ਇਸ ਬਿਆਨ ਨੇ ਭਾਰਤ ਵਿੱਚ ਇੱਕ ਭੂਚਾਲ ਲਿਆ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਲੇਰ ਸਿੰਘ ਜਿਹੜੇ ਸਿਐਟਲ ਨਿਵਾਸੀ ਨੇ ਵਾਸ਼ਿੰਗਟਨ ਸਟੇਟਸ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਰੇ ਵੀਰ ਪੰਥ ਪ੍ਰਸਤ ਨੇ, ਕੌਮੀ ਚੜ੍ਹਦੀ ਕਲਾ ਲੋਚਦੇ ਨੇ ਤੇ ਜਿਹੜਾ ਵੀ ਇਸ ਫੀਲਡ ਦੇ ਵਿੱਚ ਕੋਈ ਪੰਥਕ ਸੇਵਾ ਕਰਦਾ ਹੈ ਉਸ ਦੇ ਨਾਲ ਖਲੋਂਦੇ ਨੇ। ਸੋ ਭਾਈ ਗੁਰਦੇਵ ਸਿੰਘ ਮਾਨ ਉਹਨਾਂ ਦੇ ਘਰ ਜਿਹੜੀ ਬਰੀਫ ਸਿੰਘਾਂ ਦੇ ਨਾਲ ਮਿਲਣੀ ਸੀ ਉਸ ਦੇ ਵਿੱਚ ਭਾਈ ਦਲੇਰ ਸਿੰਘ ਵੀ ਆਏ ਔਰ ਉਹਨਾਂ ਨੇ ਟੀਵੀ 84 ਲਈ ਲਿਬਰਲੀ ਡੋਨੇਟ ਕੀਤਾ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਅੱਜ ਕੱਲ੍ਹ ਚੱਲ ਤਾਂ ਬਹੁਤ ਕੁਛ ਰਿਹਾ ਹੈ, ਕਿਉਂਕਿ ਭਾਰਤ ਦੇ ਹਵਾਲੇ ਨਾਲ ਜੇ ਕਹਿਣਾ ਹੋਏ ਤੇ ਇਸ ਵੇਲੇ ਮੋਦੀ ਐਂਡ ਕੰਪਨੀ ਉਸ ਦੀ ਸਾਰੀ ਗੁੰਡਾ ਬ੍ਰਿਗੇਡ ਬੜੀ ਸਲਿਪਰੀ ਗਰਾਊਂਡ ਤੇ ਹੈ। ਇੱਕ ਪਾਸੇ ਅਮਰੀਕਾ ਨੇ ਪੂਰੀ ਤਰ੍ਹਾਂ ਨਾਸਾਂ 'ਚ ਧੂੰਆਂ ਦਿੱਤਾ ਹੋਇਆ ਹੈ, ਰੂਸ ਦੇ ਨਾਲ ਤੇਲ ਵਪਾਰ ਕਰਕੇ 25% ਐਕਸਟਰਾ ਟੈਰਿਫ, ਵੈਸੇ ਹੀ 25% ਲੱਗਾ ਹੋਇਆ, ਜਿਹੜਾ ਰੂਟੀਨ ਦੇ ਵਿੱਚ ਇਹਨਾਂ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਨਾਲ, ਨੇੜਤਾ ਦੇ ਦਾਅਵੇ, ਵਿਸ਼ਵ ਗੁਰੂ ਦੇ ਦਾਅਵੇ, ਮੋਦੀ ਔਰ ਟਰੰਪ ਦੀ ਯਾਰੀ ਦੇ ਦਾਅਵੇ। ਇਸ ਸਭ ਦੇ ਬਾਵਜੂਦ 6 ਮਹੀਨੇ ਬਾਅਦ ਇਹ ਟ੍ਰੇਡ ਨੈਗੋਸ਼ੀਏਸ਼ਨ ਕਿਸੇ ਕੰਢੇ ਨਹੀਂ ਲੱਗੀ ਔਰ ਪ੍ਰੈਜ਼ੀਡੈਂਟ ਟਰੰਪ ਨੇ 25% ਦੀ ਟੈਰਿਫ, ਜਿਹੜਾ ਕਿ ਡੇਟ 31 ਜੁਲਾਈ ਨੂੰ ਮੁੱਕਣੀ ਸੀ, 2 ਦਿਨ ਪਹਿਲਾਂ ਜਾਰੀ ਕੀਤੇ, ਲਾਗੂ ਕੀਤੇ। ਔਰ ਫਿਰ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਹੈ ਉਹ 25% ਐਕਸਟਰਾ ਕਿ ਰੂਸ ਦੇ ਨਾਲ ਜਿਹੜਾ ਵਪਾਰ ਭਾਰਤ ਨੇ ਕੀਤਾ, ਆਲਮੋਸਟ ਬਿਲੀਅਨਸ ਆਫ ਡਾਲਰਸ ਦਾ ਐਕਸਟਰਾ ਆਇਲ ਬਾਏ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ ਉਹਨੂੰ ਪ੍ਰੋਸੈਸ ਕਰਕੇ ਆਪਣੀਆਂ ਆਇਲ ਰਿਫਾਈਨਰੀਜ਼ ਦੇ ਵਿੱਚ ਸੁੱਟਿਆ। ਔਰ ਇਸ ਤਰੀਕੇ ਨਾਲ ਜਿਵੇਂ ਜੇ ਪ੍ਰੈਜ਼ੀਡੈਂਟ ਟਰੰਪ ਦੇ ਲਫ਼ਜ਼ਾਂ 'ਚ ਕਹਿਣਾ ਹੋਏ ਕਿ ਉਸ ਦੀ ਇਕੋਨਮੀ ਨੂੰ ਜਿਹੜਾ ਭਾਰਤ ਨੇ ਖੜਾ ਰੱਖਿਆ। ਔਰ ਇਹੀ ਕਾਰਨ ਹੈ ਕਿ ਅੱਜ ਜਿੱਥੇ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਇੰਡੀਆ ਦੇ ਉੱਤੇ ਟੈਰਿਫ ਲਾਣਾ ਇੱਕ ਬਿਗ ਬਲੋ ਹੈ ਟੂ ਦਾ ਰਸ਼ੀਆ, ਜਿਹੜਾ ਅੱਜ ਦੀ ਉਹਨਾਂ ਦੀ ਮੰਡੇ ਦੀ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜਾ 4 ਰੋਜ਼ਾ ਕਨਫਲਿਕਟ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ 7, 8, 9 ਦਸੰਬਰ ਨੂੰ, ਔਰ ਉਹ ਇਸ ਆੜ ਦੇ ਵਿੱਚ ਜਿਹੜਾ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਭਾਰਤ ਨੇ ਖੁਦ ਹੀ ਜਿਹੜਾ ਪਹਿਲਗਾਮ ਦੇ ਵਿੱਚ ਕੀਤਾ, ਉਸ ਦੇ ਬਹਾਨੇ ਦੇ ਨਾਲ ਜੋ 4 ਰੋਜ਼ਾ ਡਰੋਨ ਔਰ ਮਿਸਲ ਵਾਰਫੇਅਰ ਹੋਈ, ਉਸ 'ਚ ਭਾਰਤ ਦੀ ਕਿੰਨੀ ਤਹਿ ਲੱਗੀ ਇਸ ਬਾਰੇ ਕੋਈ ਜਿਵੇਂ ਉਹਨਾਂ ਦਾ ਹੀ ਜਿਹੜਾ ਇੱਕ ਫੌਜੀ ਫੋਰਬਸ ਮੈਗਜ਼ੀਨ ਨੂੰ ਜਿਹੜਾ ਉਹ ਐਡਿਟ ਵੀ ਕਰਦਾ ਹੈ, ਮਿਸਟਰ ਪ੍ਰਵੀਨ ਸਾਨੀ, ਉਹ ਜਦੋਂ ਇਹ ਗੱਲ ਬਾਰ-ਬਾਰ ਕਹਿੰਦਾ ਹੈ ਔਰ ਅੱਜ ਵੀ ਕਰਨ ਥਾਪਰ ਦੇ ਸ਼ੋਅ 'ਚ ਉਸਨੇ ਇਹ ਕਿਹਾ ਕਿ ਦੁਨੀਆ ਅੰਨੀ ਨਹੀਂ ਹੈ, ਕਿਉਂਕਿ ਚਾਈਨਾ ਦਾ ਸੈਟੇਲਾਈਟ ਹੈ, ਰੂਸ ਹੈ, ਅਮਰੀਕਾ ਹੈ ਔਰ ਯੂਰਪੀਅਨ ਯੂਨੀਅਨ ਹੈ, ਉਹ ਦੇਖ ਰਹੇ ਨੇ ਕਿ ਕੀ ਚੱਲ ਰਿਹਾ ਇੰਟਰਨੈਸ਼ਨਲ ਮਾਰਕੀਟ 'ਚ। ਅਸੀਂ ਇਸ ਸਾਰੇ ਦਾ ਪ੍ਰਭਾਵ ਦੇਖਿਆ, ਕਿਵੇਂ ਰਾਫੇਲ ਦੇ ਸ਼ੇਅਰ ਥੱਲੇ ਡਿਗੇ, ਕਿਵੇਂ ਚਾਈਨੀਜ਼ ਹਥਿਆਰਾਂ ਦੀ ਮੰਗ ਵਧੀ। ਔਰ ਇਸ ਸਾਰੇ ਦੇ ਨਾਲ ਕੀ ਹੋਇਆ ਇਸ ਬਾਰੇ ਜ਼ਾਹਰ ਹੈ ਕਿ ਪਾਕਿਸਤਾਨ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵੱਲੋਂ ਤਾਂ ਵਿਦਨ ਫਸਟ 24 ਆਵਰਸ ਬਰੀਫਿੰਗਸ ਦਿੱਤੀਆਂ ਜਾਂਦੀਆਂ ਰਹੀਆਂ, ਜਿਨ੍ਹਾਂ ਨੂੰ ਬਲੂਮਬਰਗ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ ਸਮੇਤ CNN ਔਰ ਜਿਹੜਾ ਇਹਨਾਂ ਦਾ ਅਲ ਜਜ਼ੀਰਾ, ਇਹਨਾਂ ਸਾਰਿਆਂ ਵੱਲੋਂ ਨਾਲ ਦੀ ਨਾਲ ਹੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ। ਲੇਕਿਨ ਦੂਸਰੇ ਪਾਸੇ ਭਾਰਤ ਨੇ ਜਿਹੜਾ ਇਸ ਦੇ ਉੱਤੇ ਜੋ ਆਪਣਾ ਝੂਠਾ ਨੈਰੇਟਿਵ ਇਮੀਡੀਏਟ, ਉਹਨਾਂ ਦੇ ਮੀਡੀਆ ਨੇ ਤਾਂ ਨੈਰੇਟਿਵ ਇਹ ਕਿ ਵੀ ਇਸਲਾਮਾਬਾਦ 'ਤੇ ਵੀ ਕਬਜ਼ਾ ਕਰ ਲਿਆ, ਕਰਾਚੀ ਵੀ ਸਾਡੀ ਫੌਜ ਪਹੁੰਚ ਗਈ, ਲਾਹੌਰ ਵੀ ਪਹੁੰਚ ਗਈ। ਉਹਨਾਂ ਦਾ ਨੈਰੇਟਿਵ ਤਾਂ ਉਹਨਾਂ ਦਾ ਜਿਹੜਾ ਬਿਲਕੁਲ ਦਰਬਾਰੀ ਮੀਡੀਆ ਹੈ ਉਹਦੇ ਰਾਹੀਂ ਸਾਹਮਣੇ ਆਇਆ। ਪਰ ਹੁਣ ਜਦੋਂ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਆਪੋਜੀਸ਼ਨ ਨੇ ਵੀ, ਜਿਵੇਂ ਪਾਰਲੀਮੈਂਟ ਦੇ ਵਿੱਚ ਜਿਹਨੂੰ ਬੈਰਾਜ ਆਫ ਕੁਐਸਚਨਸ ਕਿਹਾ ਜਾਂਦਾ ਹੈ, ਬੁਛਾੜ, ਸਵਾਲਾਂ ਦੀ ਬੁਛਾੜ ਕੀਤੀ ਔਰ ਉਹਦੇ ਕੋਈ ਜਵਾਬ ਨਹੀਂ ਨੇ। ਔਰ ਇਸ ਸਾਰੇ ਦੇ ਲਈ ਉਹਨਾਂ ਨੇ ਅਗੇਨ ਇੱਕ ਟਰਬਨਡ ਬੰਦਾ, ਔਰ ਮੈਂ ਬਹੁਤ ਵਾਰ ਦੇਖਦਾ ਵੀ ਇੱਕ ਐਸੇ ਬੇਗੈਰਤ ਲੋਕ ਨੇ ਜਿਹੜੇ ਕਿ ਆਪਣੇ ਆਨਰ ਨੂੰ, ਪੱਗ ਦੇ ਵਕਾਰ ਨੂੰ ਵੀ ਦਾਅ 'ਤੇ ਲਾਉਣ ਤੋਂ ਬਿਲਕੁਲ ਗਰੇਜ਼ ਨਹੀਂ ਕਰਦੇ। ਅਮਰਦੀਪ ਸਿੰਘ ਜਿਹੜਾ ਚੀਫ ਏਅਰ ਮਾਰਸ਼ਲ ਹੈ, ਉਸ ਨੇ ਜਿਹੜਾ ਵੀਕਐਂਡ ਦੇ ਉੱਤੇ ਜਿਹੜਾ ਬੰਗਲੌਰੂ ਦੇ ਵਿੱਚ ਇੱਕ ਐਡਰੈਸ ਦੇ ਵਿੱਚ ਇਹ ਕਿਹਾ ਕਿ ਜੀ ਅਸੀਂ ਪਾਕਿਸਤਾਨ ਦੇ 6 ਜਹਾਜ਼ ਜਿਹੜੇ ਨੇ ਉਹ ਤਬਾਹ ਕੀਤੇ, 5 ਫਲਾਣੇ ਸੀ ਤਾਂ ਇੱਕ ਉਸ ਤੋਂ ਵੀ ਵੱਡਾ ਸੀ, ਕੋਈ ਡੀਟੇਲ ਨਹੀਂ, ਕੋਈ ਦੂਜਾ ਨਹੀਂ। ਔਰ 3 ਮਹੀਨੇ ਬਾਅਦ, ਔਰ ਇਸ ਨੇ ਈਵਨ ਭਾਰਤ ਦੇ ਜਿਹੜੇ ਥੋੜ੍ਹੇ ਬਹੁਤ ਵੀ ਨਿਊਟਰਲ ਕਿਸਮ ਦੇ ਯੂਟਿਊਬਰ ਨੇ, ਉਹਨਾਂ ਨੇ ਇੱਕਦਮ ਇਸ ਲਈ ਧੁਰ ਲਿਆ ਕਿ ਭਾਈ ਕੋਈ ਸਬੂਤ ਨਹੀਂ, ਔਰ ਜੇ ਸੱਚਮੁੱਚ ਹੀ ਪਾਕਿਸਤਾਨ ਦੇ 6 ਜਹਾਜ਼ ਤਬਾਹ ਕੀਤੇ ਸੀ ਤਾਂ 3 ਮਹੀਨੇ ਕਿਉਂ ਲੱਗੇ। ਪਾਰਲੀਮੈਂਟ ਦੇ ਵਿੱਚ ਜਿਹੜੀ ਆਲਮੋਸਟ 2 ਦਿਨ ਇਹਦੇ 'ਤੇ ਡਿਬੇਟ ਚੱਲਦੀ ਰਹੀ, ਨਾ ਪ੍ਰਾਈਮ ਮਿਨਿਸਟਰ ਨੇ, ਨਾ ਡਿਫੈਂਸ ਮਿਨਿਸਟਰ ਨੇ, ਨਾ ਫੋਰਨ ਮਿਨਿਸਟਰ ਨੇ ਦਾਅਵਾ ਕੀਤਾ
ਕਿ ਉਹਨਾਂ ਨੇ ਇਹ ਜਹਾਜ਼ ਸੁੱਟੇ ਨੇ। ਮੈਂ ਸਮਝਦਾ ਕਿ ਵੀ ਇਹ ਇੱਕ ਪੱਗ ਨੂੰ ਅੱਗੋਂ ਲਾਜ ਲਾਉਣ ਵਾਲੀ ਗੱਲ ਹੈ। ਹਾਲਾਂ ਇਸੇ ਅਹੁਦੇ ਦੇ ਉੱਤੇ ਜਦੋਂ 65 ਦੀ ਟੱਕਰ ਹੋਈ ਭਾਰਤ ਪਾਕਿਸਤਾਨ ਦੀ, ਚੀਫ ਏਅਰ ਮਾਰਸ਼ਲ ਅਰਜਨ ਸਿੰਘ, ਜਿਸ ਨੂੰ ਬਾਅਦ ਦੇ ਵਿੱਚ ਫੀਲਡ ਮਾਰਸ਼ਲ ਦਾ ਵੀ ਜਿਹੜਾ ਹੈ ਉਹ ਰੁਤਬਾ ਦਿੱਤਾ ਗਿਆ, SF ਜੇ ਮਾਨਕ ਸ਼ਾਹ ਤੋਂ ਬਾਅਦ ਉਹ ਦੂਸਰੇ ਸੀ ਜਿਨ੍ਹਾਂ ਨੂੰ ਫੀਲਡ ਮਾਰਸ਼ਲ ਦਾ ਦਿੱਤਾ ਗਿਆ, ਔਰ ਉਹ ਗ੍ਰੇਸਫੁਲੀ, ਔਰ ਉਹਨਾਂ ਨੇ ਜਿੱਥੇ ਦੋਨੋਂ ਪਾਸਿਆਂ ਦੀ ਏਅਰ ਫੋਰਸ 65 ਦੇ ਵਿੱਚ ਆਲਮੋਸਟ ਇਕੁਅਲ ਜਿਹੀ ਸੀ, ਔਰ ਉਹਨਾਂ ਨੇ ਤਾਰੀਫ ਕੀਤੀ ਸੀ ਉਸ ਜ਼ਮਾਨੇ ਦੇ ਵਿੱਚ ਵੀ। ਔਰ ਇੱਕ ਜਿਹੜਾ ਉਹਨਾਂ ਦਾ ਪਾਕਿਸਤਾਨੀ ਏਅਰ ਫੋਰਸ ਦਾ ਪਾਇਲਟ ਜਿਹੜਾ ਜਿਸ ਨੇ ਬੜੀ ਬਹਾਦਰੀ ਦੇ ਨਾਲ ਇੱਧਰ ਆ ਕੇ ਨੁਕਸਾਨ ਕੀਤਾ ਸੀ, ਬਾਅਦ 'ਚੋਂ ਮਾਰਿਆ ਗਿਆ, ਤੇ ਸ਼ਾਇਦ ਉਹਦੀ ਆਈਡੈਂਟੀਟੀ ਕਾਰਡ ਸੀ ਜਾਂ ਕਿਵੇਂ ਸੀ, ਉਹਨਾਂ ਨੇ ਚੀਫ ਏਅਰ ਮਾਰਸ਼ਲ ਨੇ ਉਹ ਵਾਪਸ ਕਾਰਡ ਵੀ ਭੇਜਿਆ ਔਰ ਉਹਨਾਂ ਦੀ ਫੈਮਿਲੀ ਨੂੰ ਵੀ ਉਹਦੀ ਬਹਾਦਰੀ ਦੀ ਤਾਰੀਫ ਕੀਤੀ। ਔਰ ਅਰਜਨ ਸਿੰਘ ਜਿਹੜਾ ਹੈ, ਹਾਲਾਂ ਨਵੰਬਰ 84 ਦੇ ਵਿੱਚ ਜਿਵੇਂ ਖੁਸ਼ਵੰਤ ਸਿੰਘ ਵਰਗਾ ਜਰਨਲਿਸਟ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਦੌੜਿਆ, ਅਰਜਨ ਸਿੰਘ ਵੀ ਅਨਸੇਫ ਸੀ। ਲੇਕਿਨ ਇਹ ਇੱਕ ਜਦੋਂ ਦੋ ਦੁਸ਼ਮਣ ਆਪਸ 'ਚ ਲੜਦੇ ਨੇ, ਇੱਕ ਦੂਸਰੇ ਦੀ ਸ਼ਿਵਲਰੀ ਦੀ ਬਹਾਦਰੀ ਦੀ ਤਾਰੀਫ ਕਰਨਾ ਬਣਦਾ, ਕੋਈ ਵਕਾਰ ਹੁੰਦਾ ਹੈ। ਔਰ ਜਿਹੜਾ ਏਅਰ ਫੋਰਸ ਦੇ ਮਾਮਲੇ 'ਚ ਇਸ ਵਕਾਰ ਨੂੰ ਚੀਫ ਏਅਰ ਮਾਰਸ਼ਲ ਅਰਜਨ ਸਿੰਘ ਨੇ ਕਾਇਮ ਰੱਖਿਆ। ਔਰ ਉਦੋਂ ਤਾਂ ਅਜੇ 84 ਨਹੀਂ ਸੀ ਹੋਇਆ ਔਰ ਟੋਟਲ ਵਾਰ ਸਿੱਖ ਕੌਮ ਦੇ ਖਿਲਾਫ ਨਹੀਂ ਸੀ, ਤੇ ਹੁਣ ਜਦੋਂ ਇਸ ਕਿਸਮ ਦਾ ਇੱਕ ਦਾੜੀ ਕੱਟਾ ਜਿਹਨੇ ਜਾਲੀ ਜਿਹੀ ਪੱਗ ਸਿਰ ਤੇ ਬੰਨੀ ਹੋਈ ਹੈ, ਉਹਦੇ ਤੋਂ ਭਾਰਤ ਦੀ ਹਕੂਮਤ ਝੂਠ ਬੁਲਵਾ ਰਹੀ ਹੈ, ਤੇ ਇਹ ਵੀ ਪੱਗ ਨੂੰ ਲਾਜ ਲਾਉਣ ਵਾਲੀ ਗੱਲ ਹੈ। ਔਰ ਉਹਨੂੰ ਰਿਡੀਕਿਊਲ ਕੀਤਾ ਜਾ ਰਿਹਾ ਕਿ ਵੀ ਇਹ ਬਿਲਕੁਲ ਜਿਹੜਾ, ਔਰ ਉਹਦੇ ਇਸ ਬਿਆਨ ਦਾ ਇੰਟਰਨੈਸ਼ਨਲੀ ਕਿਸੇ ਨੇ ਨੋਟਿਸ ਵੀ ਨਹੀਂ ਲਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਈ ਇਹ ਇਸ ਵੇਲੇ ਵੋਟ ਚੋਰੀ ਦੇ ਥੱਲੇ ਆਪੋਜੀਸ਼ਨ ਪਾਰਟੀ ਸੜਕਾਂ ਤੇ ਉਤਰੀ ਹੋਈ ਹੈ ਕਿ ਭਾਈ ਤੁਸੀਂ 1 ਲੱਖ ਦੇ ਕਰੀਬ ਜਾਲੀ ਵੋਟਾਂ ਇੱਕ ਹਲਕੇ ਦੇ ਵਿੱਚ, ਪਾਰਲੀਮਾਨੀ ਹਲਕੇ ਦੇ ਵਿੱਚ ਜਿਹੜੀਆਂ ਨੇ ਪਿਛਲੀਆਂ ਚੋਣਾਂ ਵੇਲੇ ਪਵਾਈਆਂ ਨੇ। ਚੋਣ ਕਮਿਸ਼ਨ ਹੋਏ, ਦੂਜਾ ਹੋਏ, ਸਾਰੇ ਅਦਾਰੇ ਤਾਂ ਇਸ ਵੇਲੇ ਇਹਨਾਂ ਨੇ ਕਾਣੇ ਕੀਤੇ ਹੋਏ ਨੇ, RSS ਲਈ ਕੰਮ ਕਰਦੇ ਨੇ। ਔਰ ਦੂਸਰੇ ਪਾਸੇ ਇਹ ਜਿਹੜਾ ਅਮਰੀਕਾ ਦੇ ਠੁੱਡ ਔਰ ਕਸੁੰਨ ਜਿਹੜੇ ਵੱਜ ਰਹੇ ਨੇ, ਉਹਨੂੰ ਲੈ ਕੇ ਰੈਟਲ ਹੋਏ ਨੇ, ਤਾਂ ਉਹਨਾਂ ਨੇ ਆਪਣੇ ਵੱਲੋਂ ਇੱਕ ਝੂਠਾ ਨੈਰੇਟਿਵ ਜਿਹੜਾ ਸਿਰਜਣ ਦੇ ਲਈ ਉਹਨੂੰ ਜਿਹੜਾ ਅਮਰਦੀਪ ਸਿੰਘ ਨੂੰ ਜਿਹੜਾ ਖੜਾ ਕਰਕੇ ਉਸ ਕਿਸਮ ਦਾ ਝੂਠ ਬੁਲਾਇਆ, ਜਿਹੜਾ ਨਾਲ ਦੀ ਨਾਲ ਹੀ ਉਹਨਾਂ ਦੇ ਆਪਣੇ ਵੀ, ਇਹ ਵੀ ਇੱਕ ਪੋਜ਼ਿਟਿਵ ਗੱਲ ਹੈ ਕਿ ਉਹਨਾਂ ਦੇ ਸਿਸਟਮ 'ਚ ਬੇਸ਼ੱਕ ਇਕੰਨੇ ਭਗਤ ਨੇ, ਵੱਡਾ ਤਬਕਾ ਉਸ ਝੂਠ ਨੂੰ ਜਿਹੜਾ ਹੈ ਉਹ ਪਰੋਸਣਾ ਉਹਨਾਂ ਨੂੰ ਆਉਂਦਾ, ਪਰ ਇਹਦੇ ਬਾਵਜੂਦ ਕੁਝ ਜਿਹੜੇ ਨੇ ਬਾਵਕਾਰ ਜਿਹੜੇ ਖਾਸ ਤੌਰ ਤੇ ਉਹ ਯੂਟਿਊਬਰ ਹੀ ਨੇ, ਹੁਣ ਮੇਨ ਚੈਨਲ ਤਾਂ ਸਾਰੇ ਉਹਨਾਂ ਦਾ ਪ੍ਰੋਪੇਗੈਂਡਾ ਹੀ ਕਰਨ ਵਾਲੇ ਨੇ। ਲੇਕਿਨ ਇਸ ਸਾਰੇ ਦੇ ਵਿਚਾਲੇ ਹੁਣ ਇਹ ਜਿਹੜੀ ਜਿਵੇਂ ਅਸੀਂ ਪਿਛਲੇ ਹਫਤੇ ਦੀ ਇੱਕ ਚਰਚਾ 'ਚ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੇ ਫੌਜੀ ਮੁਖੀ ਜਨਰਲ ਆਸਮ ਮੁਨੀਰ, ਜਿਨ੍ਹਾਂ ਨੂੰ ਫੀਲਡ ਮਾਰਸ਼ਲ ਦਾ ਰੁਤਬਾ ਵੀ ਜਿਹੜਾ ਹੈ ਉਹ ਦਿੱਤਾ ਗਿਆ, ਉਹ ਅਮਰੀਕਾ ਦੇ ਜਿਹੜੇ ਦੌਰੇ 'ਤੇ ਆ ਰਹੇ ਨੇ ਸੈਕੰਡ ਟਾਈਮ। ਔਰ ਅਸੀਂ ਦੱਸਿਆ ਸੀ ਕਿ ਵੀ ਕਿਵੇਂ ਇੰਡੀਅਨ ਮੀਡੀਆ ਨੇ ਅਗੇਨ ਲਫ਼ਜ਼ ਇਹ ਕਿਹਾ ਸੀ, ਔਰ ਇਸ ਵਾਰ ਜਿਹੜਾ ਉਹਨਾਂ ਦਾ ਆਉਣਾ ਹੈ ਜਨਰਲ ਮਾਈਕਲ ਕੋਇਰਾਲ, ਜਿਹੜੇ ਸੈਂਟਰਲ ਕਮਾਂਡ ਦੇ ਅਮਰੀਕਾ ਦੇ ਜਨਰਲ, ਜਿਨ੍ਹਾਂ ਨੇ ਸੈਨੇਟ ਦੀ ਜਿਹੜੀ ਕਮੇਟੀ ਦੇ ਸਾਹਮਣੇ ਟੈਸਟੀਫਾਈ ਕਰਦਿਆਂ ਪਾਕਿਸਤਾਨ ਦੀ ਤਾਰੀਫ ਕੀਤੀ ਸੀ, ਉਹਨੂੰ ਫਿਨੋਮੀਨਲ ਪਾਰਟਨਰ ਇਨ ਫਾਈਟ ਅਗੇਂਸਟ ਟੈਰਰਿਜ਼ਮ ਕਿਹਾ ਸੀ। ਔਰ ਫਿਰ ਜਿਹੜਾ ਉਸ ਨੂੰ ਪਾਕਿਸਤਾਨ ਦਾ ਜਿਹੜਾ ਹੁਣ ਉਹ ਰਿਟਾਇਰ ਹੋ ਗਿਆ, ਔਰ ਉਹਦੀ ਰਿਟਾਇਰਮੈਂਟ ਪਾਰਟੀ ਸੀ ਟੈਂਪਾ ਫਲੋਰੀਡਾ ਦੇ ਵਿੱਚ, ਜਿਹਦੇ 'ਚ ਇਨਵੀਟੇਸ਼ਨ ਦੇ ਲਈ ਜਨਰਲ ਆਸਮ ਮੁਨੀਰ ਨੂੰ ਸਪੈਸ਼ਲੀ ਸੱਦਿਆ ਗਿਆ ਸੀ। ਔਰ ਇਸ ਤੋਂ ਪਹਿਲਾਂ ਸ਼ਾਇਦ ਨਿਸ਼ਾਨੇ ਇਮਤਿਆਜ਼ ਹੈ ਜਾਂ ਇਹ ਉਹਨਾਂ ਦਾ ਪਾਕਿਸਤਾਨ ਦਾ ਹਾਈਐਸਟ ਸਿਵਿਲੀਅਨ ਆਨਰ ਹੈ, ਜਿਹੜਾ ਕਿ ਜਨਰਲ ਮਾਈਕਲ ਕੋਇਰਾਲ ਉਹਨੂੰ ਦਿੱਤਾ ਗਿਆ ਸੀ। ਹੁਣ ਕਿਉਂਕਿ ਇਹ ਇੱਕ ਦੇਖੋ, ਇਹ ਫੌਜ ਦੇ ਵਿੱਚ ਵੀ ਜਿਵੇਂ ਸਾਡੇ ਮਿੱਤਰ ਸ਼ੇਖ ਸਾਹਿਬ ਅਕਸਰ ਇਹ ਕਹਿੰਦੇ ਸੀ ਕਿ ਇਹ ਜਿਹੜੀ ਫੌਜੀ ਇਕੁਏਸ਼ਨ ਹੁੰਦੀ ਹੈ, ਇਹ ਬਹੁਤ ਵਾਰ ਯਾਰਾਂ ਦੀ ਯਾਰੀ ਨਾਲੋਂ ਵੀ ਜਿਹੜੀ ਹੈ ਉਹ ਜ਼ਿਆਦਾ ਪੀੜੀ ਹੁੰਦੀ ਹੈ। ਔਰ ਉਹ ਜ਼ਿਕਰ ਕਰਦੇ ਸੀ ਕਿ ਵੀ ਜਿਵੇਂ ਜਦੋਂ ਤੁਹਾਡੀ ਟ੍ਰੇਨਿੰਗ ਹੁੰਦੀ ਹੈ ਆਰਮੀ ਅਕੈਡਮੀ ਜਾਂ ਦੂਜੇ ਜਿਹੜਾ ਤੁਹਾਡਾ ਹਾਂਡੀਵਾਲ ਹੁੰਦਾ ਹੈ, ਔਰ ਮੈਂ ਵੀ ਇਹ ਪਹਿਲੀ ਵਾਰੀ ਲਫ਼ਜ਼ ਸੁਣਿਆ ਸੀ, ਜਿਹੜਾ ਬੈਚਮੇਟ ਹੈ ਕਿ ਵੀ ਇੱਕੋ ਹਾਂਡੀ 'ਚ ਤੁਸੀਂ ਉਹ ਵੀ ਹਮੇਸ਼ਾ ਭਾਵੇਂ ਕਿਤੇ ਚਲਾ ਜਾਏ ਤੁਹਾਨੂੰ ਕਦੇ ਨਹੀਂ ਭੁੱਲਦਾ। ਤੇ ਇਵੇਂ ਹੀ ਜਦੋਂ ਜੁਆਇੰਟ ਆਪਰੇਸ਼ਨ ਦੁਨੀਆ ਦੀਆਂ ਆਰਮੀਜ਼ ਨੇ ਕੀਤੀਆਂ ਹੁੰਦੀਆਂ, ਹੁਣ ਸੈਂਟਰਲ ਕਮਾਂਡ ਵਾਲਾ ਜਿਹੜਾ ਉਹ ਪਾਕਿਸਤਾਨ ਦੀ ਆਰਮੀ ਦੇ ਨਾਲ ਵੀ, ਔਰ ਕਿਉਂਕਿ ਅਫਗਾਨਿਸਤਾਨ ਆਪਰੇਸ਼ਨ ਔਰ ਦੂਸਰੇ ਦੇ ਵਿੱਚ ਵੀ
ਭਾਈਵਾਲੀ ਰਹੀ ਹੋਏਗੀ ਔਰ ਉਹਨਾਂ ਦੀ ਪਰਸਨਲ ਕੈਮਿਸਟਰੀ ਵੀ ਜਦੋਂ ਫਿਰ ਮਿਲਣ ਲੱਗ ਜਾਂਦੀ ਹੈ। ਨੈਸ਼ਨਲ ਇੰਟਰਸਟ ਆਫ ਕੋਰਸ, ਫੌਜੀ ਦਾ ਕੰਮ ਹੁੰਦਾ ਹੈ ਆਪਣੇ ਨੇਸ਼ਨ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ। ਸੋ ਮਾਈਕਲ ਕੋਇਰਾਲਾ ਨੇ ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਸੀ ਟੈਂਪਾ ਫਲੋਰੀਡਾ ਦੇ ਵਿੱਚ, ਜਨਰਲ ਆਸਮ ਮਨੀਰ ਨੂੰ ਇਨਵਾਈਟ ਕੀਤਾ ਔਰ ਇਸ ਇਨਵੀਟੇਸ਼ਨ ਦਾ ਮਕਸਦ ਸਿਰਫ ਇੱਕ ਉਸ ਸ਼ਾਮਲ ਹੋਣਾ ਹੀ ਨਹੀਂ ਸੀ। ਜਨਰਲ ਆਸਮ ਮਨੀਰ ਜਿਵੇਂ ਮੀਡੀਆ ਰਿਪੋਰਟਸ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਪ੍ਰੋਮੀਨੈਂਟ ਲੋਕਾਂ ਨੂੰ ਮਿਲੇ ਔਰ ਉਹਨਾਂ ਦੇ ਨਾਲ ਜਿਹੜਾ ਉਹ ਗੁਫ਼ਤਗੂ ਕੀਤੀ। ਇਸ ਵੇਲੇ ਪਾਕਿਸਤਾਨ ਜਿਹੜਾ ਉਹ ਮੋਸਟ ਫੇਵਰਡ ਮੁਲਕ ਹੈ ਪ੍ਰੈਜ਼ੀਡੈਂਟ ਟਰੰਪ ਦੇ ਲਈ ਵੀ, ਔਰ ਇਸ ਗੱਲ ਦਾ ਧਿਆਨ ਰਹੇ ਕਿ ਪਿਛਲੀ ਵਿਜ਼ਿਟ ਜਿਹੜੀ ਜਨਰਲ ਆਸਮ ਮਨੀਰ ਦੀ ਹੋਈ 18 ਜੂਨ ਨੂੰ ਸਪੈਸ਼ਲ ਲੰਚ ਮੀਟਿੰਗ ਜਿਹੜੀ 1 ਘੰਟੇ ਦੀ ਤੈਅਸ਼ੁਦਾ ਸੀ, 2 ਘੰਟੇ ਤੋਂ ਜ਼ਿਆਦਾ ਚੱਲੀ ਔਰ ਉਹ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਵਾਈਟ ਹਾਊਸ ਦੇ ਵਿੱਚ ਹੋਈ। ਔਰ ਅਮਰੀਕਾ ਦੀ ਆਲਮੋਸਟ 200 ਸਾਲ ਤੋਂ ਜ਼ਿਆਦਾ ਦੀ ਹਿਸਟਰੀ 'ਚ ਇਹ ਇੱਕੋ ਇੱਕ ਐਕਸੈਪਸ਼ਨ ਹੈ ਜਿੱਥੇ ਕਿ ਕਿਸੇ ਵੀ ਮੁਲਕ ਦੇ ਫੌਜੀ ਚੀਫ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਵਾਈਟ ਹਾਊਸ ਸੱਦਿਆ ਹੋਏ ਔਰ ਅਗੇਂਸਟ ਦਾ ਪ੍ਰੋਟੋਕੋਲ ਵੀ ਹੈ। ਪ੍ਰੈਜ਼ੀਡੈਂਟ ਨੂੰ ਇਨਵਾਈਟ ਕਰਦੇ ਨੇ ਜਾਂ ਕਿਸੇ ਮੁਲਕ ਦਾ ਪ੍ਰਾਈਮ ਮਿਨਿਸਟਰ ਜਿਹਦਾ ਰੁਤਬਾ ਸਭ ਤੋਂ ਵੱਡੇ ਚੁਣੇ ਨੁਮਾਇੰਦੇ ਵਜੋਂ ਹੁੰਦਾ। ਸੋ ਇਸ ਗੱਲ ਨੇ ਭਾਰਤ ਨੂੰ ਬੁਰੀ ਤਰ੍ਹਾਂ ਜਿਹੜਾ ਉਹ ਝੰਜੋੜ ਕੇ ਰੱਖ ਦਿੱਤਾ ਸੀ। ਔਰ ਇਕੱਲਾ ਇਹੀ ਨਹੀਂ, ਆਸਮ ਮਨੀਰ ਦੀ ਸ਼ਖਸੀਅਤ ਦੀ ਪ੍ਰੈਜ਼ੀਡੈਂਟ ਟਰੰਪ ਨੇ ਤਾਰੀਫ ਵੀ ਕੀਤੀ। ਫਿਰ ਜਿੱਥੇ ਭਾਰਤ ਦੇ ਉੱਤੇ 50% ਟੈਰਿਫ ਠੋਕੇ ਹੋਏ ਨੇ, ਉੱਥੇ ਪਾਕਿਸਤਾਨ ਦੇ ਨਾਲ ਟ੍ਰੇਡ ਡੀਲ ਵੀ ਰੀਜ਼ਨੇਬਲ ਟਰਮਸ ਦੇ ਉੱਤੇ ਸਾਈਨ ਹੋਈ ਔਰ ਉਸੇ ਹੀ ਡੀਲ ਦੇ ਜਿਹੜਾ ਸਿਗਨੇਚਰ ਦੇ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਵਾਈਡ ਆਇਲ ਰਿਜ਼ਰਵ ਨੇ ਉਹਨੂੰ ਜਿਹੜਾ ਅਮਰੀਕਨ ਕੰਪਨੀ ਜਿਹੜੀ ਅਜੇ ਨੋਮੀਨੇਟ ਕੀਤੀ ਜਾਣੀ ਹੈ ਉਹਦੇ ਨਾਲ ਐਕਸਪਲੋਰ ਕੀਤਾ ਜਾਏਗਾ। ਸੋ ਇਹ ਵਿਦਨ 6 ਮੰਥਸ ਟਾਈਮ ਕੱਲਾ ਇਹੀ ਨਹੀਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਪਾਕਿਸਤਾਨ ਦੀ ਜਿਹੜਾ ਉਹ ਜਨਰਲ ਮੁਨੀਰ ਦੀ ਤਾਰੀਫ ਕੀਤੀ ਜਾਂ ਇਹ ਆਲਮੋਸਟ 35 ਵਾਰ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਵੀ ਮੈਂ ਭਾਰਤ ਔਰ ਪਾਕਿਸਤਾਨ ਵਿਚਾਲੇ ਜਿਹੜਾ 4 ਰੋਜ਼ਾ ਜੰਗ ਸੀ ਉਹਨੇ ਨਿਊਕਲੀਅਰ ਹੋ ਜਾਣਾ ਸੀ, ਉਸ ਨੂੰ ਰੋਕਿਆ। ਪਾਕਿਸਤਾਨ ਨੇ ਇਸ ਦੇ ਲਈ ਥੈਂਕ ਯੂ ਵੀ ਕੀਤਾ ਔਰ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਇਸ ਦੇ ਲਈ ਨੋਮੀਨੇਟ ਵੀ ਕੀਤਾ। ਹਾਲਾਂਕਿ ਉਸ ਤੋਂ ਬਾਅਦ ਹੁਣ ਕੈਂਬੋਡੀਆ ਨੇ ਵੀ ਨੋਮੀਨੇਟ ਕੀਤਾ ਹੈ, ਇਜ਼ਰਾਈਲ ਨੇ ਵੀ ਨੋਮੀਨੇਟ ਕੀਤਾ ਹੈ, ਹੋਰ ਵੀ ਹੁਣ ਬਹੁਤ ਸਾਰੇ, ਕਿਉਂਕਿ ਅਰਮੀਨੀਆ ਔਰ ਅਜ਼ਰਬਾਈਜਾਨ ਦੇ ਵਿੱਚ ਵੀ ਜਿਹੜੀ ਡੈਕੇਡਸ 올ਡ ਕਨਫਲਿਕਟ ਸੀ ਉਸ ਨੂੰ ਵੀ ਉਹਨਾਂ ਨੇ ਜਿਹੜਾ ਉਹ ਰਿਜ਼ੋਲਵ ਕੀਤਾ ਔਰ ਇਹ ਇੱਕ ਵੱਡੀ ਪ੍ਰਾਪਤੀ ਵੀ ਹੈ ਜਿਹੜੀ ਜਿਸ ਨੂੰ ਜਿਹੜਾ ਕਾਫੀ ਸਰਾਹਿਆ ਜਾ ਰਿਹਾ। ਸੋ ਇਸ ਕੰਟੈਕਸਟ ਦੇ ਵਿੱਚ ਜ਼ਾਹਰ ਹੈ ਕਿ ਜਦੋਂ ਜਨਰਲ ਆਸਮ ਮਨੀਰ ਦੂਸਰੀ ਵਾਰ ਵਿਦਨ ਫਿਊ ਵੀਕਸ ਸੱਦੇ 'ਤੇ ਆਉਂਦੇ ਨੇ ਔਰ ਫਿਰ ਉਹਨਾਂ ਦਾ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਐਗਜ਼ੂਬਰੇਟਿੰਗ ਕੌਨਫੀਡੈਂਸ, ਕਿਉਂਕਿ ਇਹ ਜਿਹੜਾ 4 ਰੋਜ਼ਾ ਟਕਰਾਅ ਸੀ ਇਕੱਲਾ ਇਹੀ ਨਹੀਂ ਕਿ ਜੀ ਕੋਈ ਆਸਮ ਮਨੀਰ ਦਾ ਸੁਭਾਅ ਪਸੰਦ ਆ ਗਿਆ ਪ੍ਰੈਜ਼ੀਡੈਂਟ ਟਰੰਪ ਨੂੰ ਜਾਂ ਦੂਜਾ। ਅਮਰੀਕਾ ਨੇ ਜਦੋਂ ਅਸੀਂ ਪਿਛਲੇ ਦਿਨਾਂ 'ਚ ਇੱਕ ਮੈਸੇਜ ਵੀ ਦਿੱਤਾ ਆਪਣੇ ਵਿਊਅਰਸ ਦੇ ਲਈ ਜਾਂ ਆਪਣੇ ਬਾਕੀ ਦਰਸ਼ਕਾਂ ਲਈ ਕਿ ਭਾਈ ਇਹ ਜਿਹੜੀ 4 ਰੋਜ਼ਾ ਕਨਫਲਿਕਟ ਸੀ ਭਾਰਤ ਪਾਕਿਸਤਾਨ ਦੀ, ਇਹਨੇ ਭਾਰਤ ਦੇ ਫੌਜੀ ਤੇ ਡਿਪਲੋਮੈਟਿਕ ਵਕਾਰ ਨੂੰ ਬਹੁਤ ਵੱਡੀ ਠੇਸ ਲਾਈ ਔਰ ਪਾਕਿਸਤਾਨ ਦਾ ਫੌਜੀ ਰੁਤਬਾ ਵੀ ਔਰ ਉਸ ਦਾ ਡਿਪਲੋਮੈਟਿਕ ਵਕਾਰ ਵੀ ਇੱਕ ਇਤਿਹਾਸਕ ਤੌਰ ਦੇ ਉੱਤੇ ਉੱਭਰਿਆ। ਤੇ ਇਹ ਗੱਲ ਗਲਤ ਨਹੀਂ ਹੈ ਕਿਉਂਕਿ ਫੌਜੀ ਤੌਰ ਤੇ ਅਸੀਂ ਦੇਖਦੇ ਹਾਂ ਕਿ ਵੀ ਇਸਲਾਮਿਕ ਵਰਲਡ ਦੇ ਵਿੱਚ ਵੀ ਅਦਰਵਾਈਜ਼ ਵੀ ਜੇ ਪ੍ਰੈਜ਼ੀਡੈਂਟ ਟਰੰਪ ਨੇ ਇਨਵਾਈਟ ਕੀਤਾ ਜਾਂ ਦੂਜਾ, ਇਹਨਾਂ ਨੂੰ ਬਿਲਕੁਲ ਕਲੀਅਰ ਪਤਾ ਹੈ ਵੀ ਇਹਨਾਂ 4 ਦਿਨਾਂ ਦੇ ਵਿੱਚ ਕੀ ਹੋਇਆ। ਔਰ ਜੇ ਹੁਣ ਜਿਹੜੀ ਸਟੇਟਮੈਂਟ ਨੂੰ ਜਿਹਨੂੰ ਤੁਸੀਂ ਕਿਹਾ ਵੀ ਭਾਰਤ ਦੇ ਵਿੱਚ ਭੁਚਾਲ ਲੈ ਆਉਂਦਾ ਹੈ, ਹੁਣ ਉਹਦਾ ਰੀਜ਼ਨ ਹੈ ਪਾਕਿਸਤਾਨ ਹਮੇਸ਼ਾ ਪਹਿਲੇ ਦਿਨ ਤੋਂ ਉਸ ਦਾ ਇਹ ਕਹਿਣਾ ਹੈ ਕਿ ਭਾਈ ਇੱਕ ਤਾਂ ਦੋਨਾਂ ਨੇ ਹੀ, ਨਾ ਭਾਰਤ ਔਰ ਨਾ ਪਾਕਿਸਤਾਨ, ਇਹਨਾਂ ਨੇ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟੀਟੀ ਦੇ ਉੱਤੇ ਦਸਤਖਤ ਨਹੀਂ ਕੀਤੇ ਹੋਏ। ਪਾਕਿਸਤਾਨ ਨੇ ਇਸ ਦੇ ਉੱਤੇ ਵੀ ਦਸਤਖਤ ਨਹੀਂ ਕੀਤੇ ਹੋਏ ਜਾਂ ਇਹ ਉਹਨੇ ਕਦੇ ਕਮਿਟਮੈਂਟ ਨਹੀਂ ਦਿੱਤੀ ਕਿ ਅਸੀਂ ਨਿਊਕਲੀਅਰ ਹਥਿਆਰਾਂ ਦਾ ਨੋ ਫਸਟ ਯੂਜ਼ ਨਹੀਂ ਕਰਾਂਗੇ, ਕਿ ਵੀ ਅਸੀਂ ਸਭ ਤੋਂ ਪਹਿਲਾਂ ਨਹੀਂ ਵਰਤਾਂਗੇ। ਪਾਕਿਸਤਾਨ ਦਾ ਇਹ ਕਹਿਣਾ ਹੈ ਵੀ ਸਾਡੇ ਨਿਊਕਲੀਅਰ ਅਸਾਸੇ ਜਾਂ ਜਿਹਨੂੰ ਜੌਹਰੀ ਹਥਿਆਰ ਕਹਿੰਦੇ ਨੇ ਇਹ ਡੈਟਰੈਂਟ ਨੇ। ਡੈਟਰੈਂਟ ਦਾ ਮਤਲਬ ਇਹ ਹੁੰਦਾ ਕਿ ਵੀ ਅਸੀਂ ਤਾਂ ਆਪਣੀ ਜਿਹੜੀ ਹੈ ਉਹ ਜਫਾ ਦੇ ਲਈ ਜਿਹੜੀ ਹੈ
ਡਿਫੈਂਸ ਦੇ ਲਈ ਇਸ ਨੂੰ ਅਸੀਂ ਵਰਤਾਂਗੇ। ਜੀ ਹੁਣ ਗੱਲ ਜਿਸ ਨੇ ਸੱਚਮੁੱਚ ਭੁਚਾਲ ਲਿਆਂਦਾ ਹੈ, ਹਾਲਾਂ ਜਿਹੜੀ ਟੈਂਪਾ ਦੇ ਵਿੱਚ ਜਿਸ ਗੈਦਰਿੰਗ ਨੂੰ ਜਨਰਲ ਆਸਮ ਮਨੀਰ ਨੇ ਐਡਰੈਸ ਕੀਤਾ, ਉਹ ਔਨ ਇਨਵੀਟੇਸ਼ਨ ਸੀ, ਮੋਸਟਲੀ ਪਾਕਿਸਤਾਨੀ ਡਾਇਸਪੋਰਾ ਸੀ। ਉਸ ਦੇ ਵਿੱਚ ਜਿਹੜੇ 150 ਦੇ ਕਰੀਬ ਜਿਹੜੀ ਗਿਣਤੀ, ਕਿਉਂਕਿ ਇਸ ਨੂੰ ਜਿਹੜਾ ਮਿਸਟਰ ਪ੍ਰਵੀਨ ਸਵਾਮੀ ਪ੍ਰਿੰਟ ਦਾ ਇੱਕ ਜਰਨਲਿਸਟ ਹੈ, ਜਿਹਨੇ ਜਿਹੜਾ ਹਾਈਲੀ ਐਕ੍ਰੈਡਿਟਡ ਹੈ, ਉਸ ਨੇ ਪਹਿਲਾਂ ਇਹਦੀ ਬਰੀਫਿੰਗ ਕੀਤੀ ਤੇ ਉਸ ਤੋਂ ਹੀ ਬੇਸਡ ਅੰਦਰ ਹਾਲਾਂ ਕੋਈ ਅਲਾਉ ਨਹੀਂ ਸੀ, ਕੋਈ ਕੈਮਰਾ ਅਲਾਉਡ ਨਹੀਂ ਸੀ, ਕੋਈ ਫੋਨ ਨਹੀਂ ਸੀ, ਪਰ ਪ੍ਰਿੰਟ ਨੇ ਇਹਨੂੰ ਰੀਕਨਸਟਰਕਟ ਕੀਤਾ ਵੀ ਇਸ ਮੀਟਿੰਗ 'ਚ ਕੀ ਹੋਇਆ। ਕੁਛ ਨੇ ਜ਼ਰੂਰ ਲਿਖਤੀ ਨੋਟ ਲਏ ਹੋਣਗੇ। ਔਰ ਉਸ ਦੇ ਵਿੱਚ ਜਿਹੜੀ ਗੱਲ ਜਿਹੜੀ ਆਸਮ ਮੁਨੀਰ ਨੇ ਕਹੀ ਔਰ ਰਿਪੋਰਟ ਜਿਹੜੀ ਇੰਡੀਅਨ ਮੀਡੀਆ ਨੇ ਵੀ ਔਰ ਦੂਸਰਿਆਂ ਨੇ ਵੀ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਵੀ ਆਰ ਏ ਨਿਊਕਲੀਅਰ ਨੇਸ਼ਨ, ਇਹ ਆਸਮ ਮੁਨੀਰ ਦੇ ਅਲਫਾਜ਼ ਨੇ, ਇਫ ਵੀ ਥਿੰਕ ਵੀ ਆਰ ਗੋਇੰਗ ਡਾਊਨ ਵੀ ਵਿਲ ਟੇਕ ਹਾਫ ਦਾ ਵਰਲਡ ਡਾਊਨ ਵਿਦ ਅਸ। ਉਹਨੇ ਕਿਹਾ ਵੀ ਜੇ ਸਾਨੂੰ, ਔਰ ਉਸ ਤੋਂ ਪਹਿਲਾਂ ਉਹਨੇ ਕਿਹਾ ਵੀ ਜੇ ਸਾਨੂੰ ਐਗਜ਼ਿਸਟੈਂਸ਼ਨਲ ਥ੍ਰੈਟ ਹੋਈ, ਐਗਜ਼ਿਸਟੈਂਸ, ਕਿ ਵੀ ਸਾਡੀ ਹੋਂਦ ਹੀ ਖਤਮ ਹੋਣ ਦੇ ਉੱਤੇ, ਕਿਉਂਕਿ ਭਾਰਤ ਤਾਂ ਰਿਪੀਟਡਲੀ ਜਦੋਂ ਕਹਿੰਦੇ ਨੇ ਜੀ ਮਿੱਟੀ में ਮਿਲਾ ਦੇਂਗੇ, ਧੂਲ में ਮਿਲਾ ਦੇਂਗੇ, ਅਖੰਡ ਭਾਰਤ, ਕਾਬਲ ਤੱਕ, ਕੰਧਾਰ ਤੱਕ, ਦੂਜਾ ਤੀਜਾ, ਤੇ ਜ਼ਾਹਰ ਹੈ ਕਿ ਵੀ ਕਾਬਲ ਕੰਧਾਰ ਤਾਂ ਹੀ ਜਾਣਗੇ ਪਾਕਿਸਤਾਨ ਦੀ ਹੋਂਦ ਮਿਟਾਣਗੇ। ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੇ ਸਾਡੀ ਐਗਜ਼ਿਸਟੈਂਸ ਨੂੰ ਹੀ ਖਤਰਾ ਹੋਇਆ ਫਿਰ ਅਸੀਂ ਆਪ ਤਾਂ ਜਾਵਾਂਗੇ, ਅੱਧੀ ਦੁਨੀਆ ਨੂੰ ਵੀ ਨਾਲ ਲੈ ਕੇ ਜਾਵਾਂਗੇ। ਹੁਣ ਉਹਨਾਂ 'ਚ ਇਹ ਵੀ ਇੰਡੀਆ 'ਚ ਹੋ ਰਿਹਾ, ਅੱਧੀ ਕਿਵੇਂ ਹੋਈ? ਹੁਣ ਜ਼ਾਹਰ ਹੈ 1 ਬਿਲੀਅਨ 400 ਮਿਲੀਅਨ ਇੰਡੀਅਨ ਨੇ, ਜਿਹੜਾ ਉਹ 250 ਮਿਲੀਅਨ ਤੋਂ ਜ਼ਿਆਦਾ ਪਾਕਿਸਤਾਨੀ, ਬੰਗਲਾ ਆਲਮੋਸਟ 1/3 ਦੁਨੀਆ ਦੀ ਪਾਪੂਲੇਸ਼ਨ ਦਾ ਜਿਹੜਾ ਉਹ ਉਸ ਖਿੱਤੇ ਦੇ ਵਿੱਚ ਹੀ ਹੈ, ਸਾਊਥ ਏਸ਼ੀਆ, ਸਾਊਥ ਈਸਟ ਏਸ਼ੀਆ। ਔਰ ਜੇ ਅਸੀਂ ਨਿਊਕਲੀਅਰ ਰੇਡੀਏਸ਼ਨ ਦੇ ਪ੍ਰਭਾਵ ਦੇਖੀਏ ਔਰ ਜਿੰਨਾ ਅਸਾਸੇ ਦੋਨੋਂ ਪਾਸੇ ਨਿਊਕਲੀਅਰ ਦੇ ਨੇ, ਇਹ ਨਹੀਂ ਹੈ ਫਿਰ ਕੋਈ ਇੱਕ ਵਰਤੇਗਾ। ਇਹਦੇ 'ਚ ਜਿਹੜਾ ਵਾਰਨਿੰਗ ਤਾਂ ਇਹ ਹੈ ਕਿ ਵੀ ਇਹ ਖਾਬ ਨਾ ਦੇਖੋ ਵੀ ਤੁਸੀਂ ਪਾਕਿਸਤਾਨ ਦੀ ਹੋਂਦ ਮਿਟਾਣੀ ਹੈ, ਜੇ ਇਵੇਂ ਹੋਇਆ ਤਾਂ ਫਿਰ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬੇਗੇ। ਹੁਣ ਇਹ ਗੱਲ ਜਿਹੜੀ ਆਸਮ ਮੁਨੀਰ ਨੇ ਕਹੀ ਉਹ ਔਰ ਅਮਰੀਕਾ ਦੀ ਸੋਇਲ ਤੇ ਕਹੀ। ਹੁਣ ਜਿਹੜੀ ਭਾਰਤ ਨੂੰ ਤਕਲੀਫ ਹੈ ਕਿ ਜੀ ਇੱਕ ਤਾਂ ਸਾਨੂੰ ਨਿਊਕਲੀਅਰ ਥ੍ਰੈਟ ਦਿੱਤੀ ਹੈ, ਜਿਹਨੂੰ ਇਹ ਨਿਊਕਲੀਅਰ ਬਲੈਕਮੇਲ ਕਹਿੰਦੇ ਨੇ। ਬਲੈਕਮੇਲ ਬਲੂਕਮੂਲ ਕੋਈ ਨਹੀਂ ਹੈ। ਔਰ ਮੈਨੂੰ ਯਾਦ ਹੈ ਕਿ ਇਹ ਬਾਅਦ 'ਚ ਕਈ ਥਾਂ ਅਸੀਂ ਇਹਨੂੰ ਕੋਟ ਵੀ ਕੀਤਾ ਕਿ 1974 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਪਹਿਲੀ ਵਾਰ ਐਟਮ ਕਰੂਡ ਬੇਸ਼ੱਕ ਡਿਵਾਈਸ ਸੀ ਉਹ ਧਮਾਕਾ ਕੀਤਾ ਪੋਖਰਾਨ ਦੇ ਵਿੱਚ, ਪੰਜਾਬ ਦੇ ਪਿਛਵਾੜਾ ਬੈਕਯਾਰਡ ਹੈ ਰਾਜਸਥਾਨ ਦਾ ਏਰੀਆ ਜਿੱਥੇ ਜਿਹਨੂੰ ਪੋਖਰਾਨ 1 ਕਹਿੰਦੇ ਨੇ, ਕਿਉਂਕਿ 1998 'ਚ ਫਿਰ ਅਟਲ ਬਿਹਾਰੀ ਵਾਜਪਾਈ ਨੇ 5 ਧਮਾਕੇ ਹੋਰ ਉਸੇ ਹੀ ਪੋਖਰਾਨ ਦੀ ਥਾਂ ਤੇ ਕੀਤੇ। ਉਦੋਂ ਪੈਟਰਿਕ ਮੋਨੇਹਾਨ ਅਮਰੀਕਾ ਦੇ ਐਂਬੈਸਡਰ ਸੀ ਦਿੱਲੀ ਦੇ ਵਿੱਚ। ਇਹੀ ਜਿਹੜੇ ਪੈਟਰਿਕ ਮੋਨੇਹਾਨ ਨੇ ਬਾਅਦ ਦੇ ਵਿੱਚ ਨਿਊਯਾਰਕ ਤੋਂ ਦੇ ਸੈਨੇਟਰ ਵੀ ਬਣੇ, ਬਜ਼ੁਰਗ ਉਮਰ ਦੇ ਵਿੱਚ ਉਹਨਾਂ ਨੇ ਚੜ੍ਹਾਈ ਕੀਤੀ। ਹੁਣ ਉਹਨੇ ਸੈਨੇਟਰ ਪੈਟਰਿਕ ਮੋਨੇਹਾਨ, ਉਦੋਂ ਐਂਬੈਸਡਰ ਪੈਟਰਿਕ ਮੋਨੇਹਾਨ ਨੇ ਇੰਦਰਾ ਗਾਂਧੀ ਨੂੰ ਲਿਖਿਆ, ਉਦੋਂ ਅਜੇ ਇੰਡੀਆ ਨੇ ਕੀਤਾ ਸੀ ਨਿਊਕਲੀਅਰ ਪਾਵਰ, ਪਾਕਿਸਤਾਨ ਤਾਂ ਨਹੀਂ ਸੀ, 1974 ਦੀ ਗੱਲ ਹੈ। ਉਸ ਤੋਂ ਬਾਅਦ ਹੀ ਫਿਰ ਜ਼ੁਲਫਿਕਾਰ ਅਲੀ ਭੁੱਟੋ ਨੇ ਦੇਖਿਆ ਕਿ ਬਈ ਇਹ ਤਾਂ ਸਾਨੂੰ ਜਿਹੜਾ ਇਹ ਨਿਊਕਲੀਅਰ ਦੇ ਥੱਲੇ ਅਸੀਂ ਤਾਂ ਆਪਣੀ ਹੋਂਦ ਵੀ ਗਵਾ ਲਾਂਗੇ। ਔਰ ਉਹਨੇ ਸੈਨੇਟਰ ਪੈਟਰਿਕ ਮੋਨੇਹਾਨ ਨੇ ਇੰਦਰਾ ਗਾਂਧੀ ਨੂੰ ਲਿਖਿਆ, ਉਹਨੂੰ ਕਿਹਾ ਕਿ ਵੀ ਇਹ ਤੂੰ ਬਹੁਤ ਗਲਤ ਕੰਮ ਕੀਤਾ ਹੈ। ਤੇ ਉਹਨੇ ਕਿਹਾ ਕਿ 20 years or something down the road some Pakistani general will call you and tell hand over Kashmir, otherwise we will meet in heavens। ਹੁਣ ਇਹਦਾ ਮਕਸਦ ਸੀ ਸਟੇਟਮੈਂਟ ਦਾ ਕਿ ਵੀ ਫੋਲੋ ਤੂੰ ਬਣਾ ਲਿਆ, ਹੁਣ ਪਾਕਿਸਤਾਨ ਬਣਾਏਗਾ ਔਰ ਫਿਰ ਪਾਕਿਸਤਾਨ ਜਿਹੜਾ ਹੈ ਉਹ ਇਸ ਨੂੰ, ਕਿਉਂਕਿ ਇਸ਼ੂ ਤਾਂ ਉਦੋਂ ਵੀ ਕਸ਼ਮੀਰ ਦਾ ਸੀ 71 ਦੇ ਵਿੱਚ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜ ਕੇ ਇੰਦਰਾ ਗਾਂਧੀ ਮਾਤਾ ਦੁਰਗਾ ਬਣ ਕੇ ਜਿਹੜੀ ਆ ਉਹ ਐਸਟੈਬਲਿਸ਼ ਹੋਈ ਸੀ। ਔਰ ਉਹਨੂੰ ਲੱਗਦਾ ਸੀ ਕਿ ਬਈ ਨੈਕਸਟ ਸਟੈਪ 1971 ਤੋਂ ਤੁਸੀਂ ਦੇਖੋ ਵੀ 3 ਸਾਲ ਦੇ ਵਿੱਚ ਉਹ ਐਟਮ ਪਾਵਰ ਬਣ ਜਾਂਦਾ। ਮਤਲਬ ਇਹ ਸੀ ਕਿ ਵੀ ਜਿਹੜੀ ਪ੍ਰੋਪਰਟੀ ਇਹ ਪਾ ਲਈ, ਅਦਰਵਾਈਜ਼ ਤਾਂ ਪਾਕਿਸਤਾਨ ਬਣਾ ਵੀ ਨਹੀਂ ਸੀ ਸਕਦਾ। ਔਰ ਪਾਕਿਸਤਾਨ ਨੇ ਜਿਵੇਂ ਆਪਣੇ ਨਿਊਕਲੀਅਰ ਪ੍ਰੋਗਰਾਮ ਨੂੰ ਭਾਵੇਂ ਪਹਿਲਾਂ ਚੋਰੀ ਛਿਪੇ ਹੀ ਕੀਤਾ, ਬਣਾਇਆ, ਕੌਣ ਇਹਦੇ 'ਚ ਇਨਵੋਲਵ ਹੋਇਆ, ਇਸਲਾਮਿਕ ਮੁਲਕਾਂ ਨੇ ਕਿਵੇਂ ਜਿਹੜਾ ਧਨ ਵੀ ਦਿੱਤਾ ਔਰ ਉਹਦੇ 'ਚ ਭੁੱਟੋ ਦੀ ਕਾਰਗੁਜ਼ਾਰੀ ਔਰ ਜਿਹੜੀਆਂ
ਸਕਸੈਸਿਵ ਗਵਰਨਮੈਂਟਸ ਫਿਰ ਆਈਆਂ, ਉਹਨਾਂ ਦੇ ਵਿੱਚ ਜ਼ਿਆਉਲ ਹੱਕ ਜਿਹਦੇ ਜ਼ਮਾਨੇ 'ਚ ਇੱਕ ਪਾਸੇ ਈਰਾਨ ਦਾ ਕ੍ਰਾਈਸਿਸ ਜਿਹੜਾ 1979 ਦੇ ਵਿੱਚ ਆਇਤੁੱਲਾ ਖਮੀਨੀ ਉੱਥੇ ਪਹੁੰਚ ਗਿਆ, ਪਰ ਵਰਸਟ ਸੋਵੀਅਤ ਯੂਨੀਅਨ ਦਾ ਅਟੈਕ 1979 'ਚ ਅਫਗਾਨਿਸਤਾਨ ਨੂੰ ਆਕੂਪਾਈ ਕਰਨਾ, ਔਰ ਇਹ ਉਹ ਪੀਰੀਅਡ ਸੀ 79 ਤੋਂ ਲੈ ਕੇ 99 ਤੱਕ ਆਲਮੋਸਟ, ਜਦੋਂ ਕਿ 10 ਸਾਲ ਜਿਹੜਾ ਹੈ ਉਹ ਮੁਜਾਹਿਦੀਨ ਦੇ ਨਾਂ ਥੱਲੇ ਪਾਕਿਸਤਾਨ ਇੱਕ ਬੇਸ ਬਣਿਆ ਸੀ ਸੋਵੀਅਤ ਯੂਨੀਅਨ ਦੀਆਂ ਫੌਜਾਂ ਦੇ ਨਾਲ ਲੜਨ ਦੇ ਲਈ। ਇਸਲਾਮ ਨੂੰ ਐਜ਼ ਏ ਵੈਪਨ ਅਮਰੀਕਾ ਨੇ ਹੀ ਇਸਤੇਮਾਲ ਕੀਤਾ ਪਹਿਲਾਂ, ਔਰ ਉਸ ਪੀਰੀਅਡ 'ਚ ਵੀ ਕਿਉਂਕਿ ਅਮਰੀਕਾ ਉਵੇਂ ਦਾ ਦਬਾਅ ਨਹੀਂ ਸੀ। ਜੇ ਹਾਲਾਤ ਨਾਰਮਲ ਹੁੰਦੇ ਔਰ ਅਮਰੀਕਾ ਇਵੇਂ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਗੁਰਿਲੇ ਟ੍ਰੇਨਡ ਕਰਕੇ ਸੋਵੀਅਤ ਯੂਨੀਅਨ ਦੇ ਨਾਲ ਜਿਹੜਾ ਉਹ ਹੱਥੋਂ ਪਾਈ ਨਾ ਹੋਇਆ ਹੁੰਦਾ, ਤੇ ਜੋ ਅੱਜ ਈਰਾਨ ਦਾ ਹਾਲ ਹੈ ਪਾਕਿਸਤਾਨ ਨੂੰ ਕਿਸੇ ਨੇ ਨਹੀਂ ਸੀ ਬਣਾਉਣ ਦੇਣਾ। ਪਰ ਉਸ ਪੀਰੀਅਡ 'ਚ ਕ੍ਰੈਡਿਟ ਜ਼ਿਆਉਲ ਹੱਕ ਨੂੰ ਜਾਂਦਾ ਹੈ ਕਿ ਉਹਨੇ ਵੀ ਉਸ ਪਾਰਟ ਨੂੰ ਕੰਟੀਨਿਊ ਰੱਖਿਆ। ਔਰ ਫਿਰ 1998 'ਚ ਜਿਵੇਂ ਅੱਜ ਹੁਣ ਇਹਨੂੰ ਨਿਊਕਲੀਅਰ ਬਲਫ ਕਹਿ ਕੇ ਸਾਰੇ ਉੱਥੇ ਆਪੋਜੀਸ਼ਨ ਵੀ ਦੂਜੇ ਵੀ ਚੀਕਾਂ ਮਾਰ ਰਹੇ ਨੇ ਕਿ ਜੀ ਇਹ ਉਹਨਾਂ ਦਾ ਨਿਊਕਲੀਅਰ ਸੈਬਰ ਰੈਟਲਿੰਗ ਇੰਡੀਆ ਸਨਬਜ਼ ਮੁਨੀਰ। ਫਿਰ ਉਹ ਕਹਿੰਦੇ ਨੇ ਜੀ ਨਿਊਕਲੀਅਰ ਥ੍ਰੈਟ ਇਜ਼ ਪਾਕਿਸਤਾਨਸ ਸਟਾਕ ਇਨ ਟ੍ਰੇਡ। ਨਹੀਂ, ਉਵੇਂ ਹੀ ਉਦੋਂ ਵੀ ਇੰਡੀਆ ਇਹ ਸਮਝਦਾ ਸੀ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ। ਔਰ ਜਦੋਂ ਇੰਦਰਾ ਗਾਂਧੀ ਜਿਹੜੀ ਹੈ ਉਹ ਆਪਣੇ ਐਂਡ ਨੂੰ ਪਹੁੰਚੀ, ਸਜ਼ਾ ਯਾਫਤਾ ਹੋਈ, ਰਾਜੀਵ ਗਾਂਧੀ ਵੀ ਉਹਨਾਂ ਜ਼ਮਾਨਿਆਂ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਵੀ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ, ਤੇ ਜ਼ਿਆਉਲ ਹੱਕ ਕਹਿੰਦੇ ਨੇ ਆਇਆ ਦਿੱਲੀ 'ਚ ਕ੍ਰਿਕਟ ਮੈਚ ਦੇ ਬਹਾਨੇ ਨਾਲ, ਤੇ ਰਾਜੀਵ ਗਾਂਧੀ ਦੇ ਨੇੜੇ ਉਹਦੇ ਕੰਨ ਦੇ ਨੇੜੇ ਮੂੰਹ ਕਰਕੇ ਉਹਨੇ ਕਿਹਾ ਕਿ ਕਿਸੇ ਭੁਲੇਖੇ 'ਚ ਨਾ ਰਹਿਣਾ, ਸਾਡੇ ਕੋਲ ਨਿਊਕਲੀਅਰ ਹੈਗਾ। ਇਹ ਠੀਕ ਹੈ ਕਿ ਭਾਵੇਂ 1998 ਜਦੋਂ ਇੰਡੀਆ ਨੇ 5 ਟੈਸਟ ਕੀਤੇ ਉਦੋਂ ਪਾਕਿਸਤਾਨ ਨੇ ਜਵਾਬੀ ਟੈਸਟ ਕੀਤੇ, ਪਰ ਇਹ ਆਲਰੇਡੀ ਜਿਹੜਾ 80s ਦੇ ਵਿੱਚ ਲੇਟ 80s 'ਚ 88 89 ਤੱਕ ਤੋਂ ਪਹਿਲਾਂ ਹੀ, ਕਿਉਂਕਿ 88 ਦੇ ਵਿੱਚ ਤਾਂ ਫਿਰ ਜ਼ਿਆਉਲ ਹੱਕ ਦਾ ਐਂਡ ਹੋ ਜਾਂਦਾ ਹੈ। 84 85 ਪੀਰੀਅਡ ਦੇ ਵਿੱਚ ਹੀ ਪਾਕਿਸਤਾਨ ਦੇ ਕੋਲ ਕੈਪੇਬਿਲਿਟੀ ਸੀ। ਫਿਰ ਜਦੋਂ ਨਵਾਜ਼ ਸ਼ਰੀਫ 1998 'ਚ ਪ੍ਰਾਈਮ ਮਿਨਿਸਟਰ ਸੀ, ਇੰਡੀਆ ਨੇ ਟੈਸਟ ਕੀਤੇ, ਪਾਕਿਸਤਾਨ ਨੇ 6 ਕੀਤੇ ਸ਼ਗਾਈ ਬਲੋਚਿਸਤਾਨ ਦੇ ਵਿੱਚ, ਔਰ ਨਿਊਕਲੀਅਰ ਪਾਵਰ ਬਣੇ। ਸੋ ਜ਼ਾਹਰ ਹੈ ਵੀ ਹੁਣ ਜਿਹੜਾ ਭਾਰਤ ਨੂੰ ਤਕਲੀਫ ਹੈ ਕਿ ਅਮਰੀਕਾ ਤਾਂ ਕਿਸੇ ਨੂੰ ਨਿਊਕਲੀਅਰ ਲਫ਼ਜ਼ ਨਹੀਂ ਮੂੰਹੋਂ ਕਹਿਣ ਦਿੰਦਾ, ਜਿਹੜੇ ਵੀ ਦੂਸਰਾ ਪਾਰਟ ਹੈ। ਤੇ ਜੇ ਜਨਰਲ ਆਸਿਮ ਮੁਨੀਰ ਕਿਸ ਕਿਸਮ ਦਾ ਅਮਰੀਕਾ ਦਾ ਇਸ ਵੇਲੇ ਜਿਹੜਾ ਉਹ ਬਲੈਸਿੰਗ ਦੇ ਨਾਲ ਹੈ ਕਿ ਅਮਰੀਕਾ ਦੀ ਧਰਤੀ 'ਤੇ ਖਲੋ ਕੇ ਉਹ ਇਹ ਕਹਿ ਰਿਹਾ ਕਿ ਵੀ ਅਸੀਂ ਫਿਰ ਇਕੱਲੇ ਨਹੀਂ ਜਾਂਦੇ, ਅੱਧੀ ਦੁਨੀਆ ਨਾਲ ਲੈ ਕੇ ਜਾਵਾਂਗੇ। ਸੋ ਇਸ ਦੇ ਉੱਤੇ ਬੜਾ ਚੀਕ ਚਿਹਾੜ ਹੈ, ਜਿਵੇਂ ਉਹਨਾਂ ਦੀ ਬਿਆਨਬਾਜ਼ੀ ਹੈ। ਕਾਂਗਰਸ ਨੇ ਵੀ ਕੰਡੈਮ ਕੀਤਾ ਹੈ, ਔਰ ਉਹਨਾਂ ਨੇ ਕਿਹਾ ਜੀ ਕਿ US ਗਿਵਿੰਗ ਹਿਮ ਸਪੈਸ਼ਲ ਟ੍ਰੀਟਮੈਂਟ ਦੈਟ ਇਜ਼ ਬਿਜ਼ਾਰ, ਵੀ ਇਹ ਬਿਜ਼ਾਰ ਹੋ ਰਿਹਾ। ਸੈਬਰ ਰੈਟਲਿੰਗ ਦੀ ਗੱਲ ਇਹਨਾਂ ਨੇ ਕੀਤੀ ਹੈ, ਔਰ ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰੀ ਹੈ ਉਹਨਾਂ ਦੇ ਸਪੋਕਸਮੈਨ ਨੇ ਤਾਂ ਬਰਾਬਰ ਜਿਹੜਾ ਹੈ ਹੋਲਡ ਕਰਕੇ ਪ੍ਰੈਸ ਕਾਨਫਰੰਸ ਉਹਨਾਂ ਨੇ ਕਿਹਾ ਕਿ ਨਿਊਕਲੀਅਰ ਸੈਬਰ ਰੈਟਲਿੰਗ ਇਜ਼ ਪਾਕਿਸਤਾਨਸ ਸਟਾਕ ਇਨ ਟ੍ਰੇਡ। The international community can draw its own conclusions on the responsibility inherent in such remarks, which also reinforce the well-held doubts about the integrity of nuclear command and control in a state where the military is hand in glove with the terrorist groups। ਉਹ ਤਾਂ ਫੌਜ ਨੂੰ, ਟੈਰਰਿਜ਼ਮ ਨੂੰ, ਦੂਜੇ ਨੂੰ ਕਹਿ ਰਹੇ ਨੇ ਜੀ ਦੇਖੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਜਿਹੜਾ ਪਾਕਿਸਤਾਨ ਦੇ ਨਿਊਕਲੀਅਰ ਅਸਾਸੇ ਸੇਫ ਨਹੀਂ ਨੇ, ਕਿ ਉਹਨਾਂ ਦੀ ਕਮਾਂਡ ਕਿਸ ਕਿਸਮ ਦੇ ਹੱਥਾਂ 'ਚ ਹੈ। ਪਰ ਮੈਂ ਸਮਝਦਾ ਕਿ ਵੀ ਇਹ ਜਿਹੜੀ ਗੱਲ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਕਹੀ, ਇਹ ਉਹਨਾਂ ਨੂੰ ਜਿਹੜੇ ਭਾਰਤ ਦੇ ਵਿੱਚ ਜਨੂਨੀ ਹਿੰਦੂਤਵੀ ਜਿਨ੍ਹਾਂ ਨੂੰ ਦਿਨੇ ਰਾਤ ਅਖੰਡ ਭਾਰਤ ਦੇ ਸੁਪਨੇ ਆਉਂਦੇ ਨੇ, ਇਹ ਔਰ ਅਮਰੀਕਾ ਦੀ ਧਰਤੀ 'ਤੇ ਖਲੋ ਕੇ ਕਹਿਣਾ ਇਸ ਦਾ ਇੱਕ ਵੇਟ ਹੈ। ਇਹਦੇ ਲਈ ਬਹੁਤ ਸਾਰਾ ਹੌਸਲਾ ਚਾਹੀਦਾ, ਔਰ ਅਸੀਂ ਸਮਝਦੇ ਹਾਂ ਕਿ ਰੈਕਡ ਉਹਨਾਂ ਨੇ ਸਟ੍ਰੇਟ ਪੁੱਟ ਕੀਤਾ। ਔਰ ਇਹੀ ਕਾਰਨ ਹੈ ਸਿੱਖ ਕੌਮ, ਕਿਉਂਕਿ ਅਸੀਂ ਤੀਸਰੀ ਧਿਰ ਹੈ, ਸੈਂਡਵਿਚ ਹੈ, ਤਿੰਨੋਂ ਹੀ ਨਿਊਕਲੀਅਰ ਪਾਵਰਸ ਇੰਡੀਆ, ਪਾਕਿਸਤਾਨ, ਚਾਈਨਾ, ਔਰ ਸਾਨੂੰ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਕੋਈ ਵੀ ਜਿਹੜੀ ਭਾਰਤ ਦੇ ਹਿੰਦੂਤਵੀ ਹਾਕਮ ਹੋਣ ਜਾਂ ਪਾਕਿਸਤਾਨ ਦੇ ਵਿੱਚ ਕਿਸੇ ਸਟੇਜ 'ਤੇ ਉਸ ਕਿਸਮ ਦੇ ਜਨੂਨੀ ਜਿਨ੍ਹਾਂ ਦਾ ਆਪਣਾ ਏਜੰਡਾ ਹੈ, ਜਾਂ ਚਾਈਨਾ ਦੇ ਵਿੱਚ ਜੇ ਜਿਸ ਕਿਸਮ ਦਾ ਰੋਲ ਇੰਡੀਆ ਦਾ ਪਹਿਲਾਂ ਰਿਹਾ, ਜੇ ਕੋਈ ਵੀ ਟਕਰਾਅ ਖਾਸ ਤੌਰ 'ਤੇ ਭਾਰਤ ਔਰ ਪਾਕਿਸਤਾਨ ਦੇ ਵਿੱਚ ਹੁੰਦਾ ਹੈ, ਉਹ ਕਸ਼ਮੀਰ ਇੱਕ ਲੌਂਗ ਸਟੈਂਡਿੰਗ ਇਸ਼ੂ ਹੈ,
ਤੇ ਫਿਰ ਉਹ ਰਵਾਇਤੀ ਹਥਿਆਰਾਂ ਤੱਕ ਮਹਿਦੂਦ ਨਹੀਂ ਰਹਿਣਾ। ਔਰ ਇਹਦੇ 'ਚ ਪ੍ਰੈਜ਼ੀਡੈਂਟ ਟਰੰਪ ਦੀ ਇਹ ਸਟੇਟਮੈਂਟ ਦਾ ਬੜਾ ਵੇਟ ਹੈ ਕਿ ਵੀ ਜੇ ਮੈਂ ਇਹ ਜੰਗ ਨਾ ਰੁਕਵਾਉਂਦਾ ਤੇ ਇਹ ਨਿਊਕਲੀਅਰ ਹੋਣੀ ਸੀ ਤੇ ਲੱਖਾਂ ਲੋਕਾਂ ਨੇ ਮਰਨਾ ਸੀ। ਔਰ ਖੁਦ ਇਹ ਗੱਲ ਪਾਰਲੀਮੈਂਟ 'ਚ ਖਲੋ ਕੇ ਮੋਦੀ ਨੇ ਕਹੀ ਕਿ ਜੀ ਮੈਨੂੰ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਕਾਲ ਕੀਤੀ, ਮੈਂ ਪਹਿਲਾਂ ਤਾਂ ਲਈ ਨਹੀਂ, ਮੈਂ ਤਾਂ ਫਸਟ ਜਰਨੈਲਾਂ ਦੇ ਨਾਲ ਮੀਟਿੰਗ ਸੀ, ਤੇ ਉਹਨੇ ਵੈਂਸ ਨੇ ਕਿਹਾ ਕਿ ਪਾਕਿਸਤਾਨ ਕੁਝ ਵੱਡਾ ਕਰਨ ਜਾ ਰਿਹਾ ਔਰ ਇਹਨੂੰ ਕਹਿੰਦੇ। ਫਿਰ ਮੈਂ ਕਿਹਾ ਕਿ ਜੀ ਹਮ ਧੂਲ ਚਟਾ ਦੇंगे, हम चने चबा क्या ਕੀ ਹੈ ਤਾਂ ਕੀ ਨਹੀਂ। ਲੇਕਿਨ ਇਹ ਗੱਲ ਜੇ ਔਰ ਪ੍ਰੈਜ਼ੀਡੈਂਟ ਔਰ ਇਹ ਦੋਨੋਂ ਪਾਸਿਓਂ ਕਨਫਰਮ ਹੋ ਗਈ। ਜੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਉਹਨਾਂ ਨੇ ਨਿਊਕਲੀਅਰ ਵਾਰ ਹੁੰਦਿਆਂ ਰੋਕੀ ਹੈ ਤੇ ਮੋਦੀ ਖੁਦ ਐਡਮਿਟ ਕਰਦਾ ਹੈ ਕਿ ਵੈਂਸ ਨੇ ਕਿਹਾ ਵੀ ਪਾਕਿਸਤਾਨ ਕੁਝ ਵੱਡਾ ਕਰਨ ਜਾ ਰਿਹਾ। ਬਿਲਕੁਲ। ਔਰ ਇਹਦਾ ਮਤਲਬ ਇਹ ਸੀ ਕਿ ਇਹ ਐਗਜ਼ਿਸਟੈਂਸ਼ੀਅਲ ਥ੍ਰੈਟ ਜਿਹਨੂੰ ਹੋਂਦ ਦੀ ਲੜਾਈ, ਔਰ ਇਹ ਅਮਰੀਕਾ ਨੂੰ ਜਿਹੜੀ ਗੱਲ ਵੈਂਸ ਨੇ ਮੋਦੀ ਨੂੰ ਕਹੀ ਉਹੀ ਜਿਹੜਾ ਆਸਿਫ ਮੁਨੀਰ ਨੇ ਅਮਰੀਕਾ ਦੀ ਧਰਤੀ ਤੇ ਦੁਹਰਾਈ ਹੈ ਕਿ ਭਾਈ ਜੇ ਸਾਡੀ ਹੋਂਦ ਨੂੰ ਖਤਰਾ ਹੋਇਆ, ਇਹ ਗੱਲ ਇੰਪੋਰਟੈਂਟ ਹੈ ਐਗਜ਼ਿਸਟੈਂਸ, ਤੇ ਫਿਰ ਅਸੀਂ ਜਿਹੜਾ ਉਹ ਅੱਧੀ ਦੁਨੀਆ ਨਾਲ ਲੈ ਕੇ ਇਹ ਉਹਨਾਂ ਨੇ ਕੁੱਲ ਦੱਸਿਆ ਕਿ ਭਾਈ ਨਿਊਕਲੀਅਰ ਵਾਰ ਦਾ ਕਿੰਨਾ ਵੱਡਾ ਜਿਹੜਾ ਉਹ ਡੇਂਜਰ ਹੈ। ਔਰ ਇਸ ਦਾ ਇਲਾਜ ਨਾ ਹਿੰਦੂਆਂ ਦੀ ਜ਼ਹਿਨੀਅਤ ਬਦਲਣੀ ਹੈ, ਹਿੰਦੂ ਤਵੀਆਂ ਦੀ, ਉਹ ਨਾ ਇਸਲਾਮ ਨੂੰ ਜਿਹੜਾ ਕਦੇ ਉਹਨਾਂ ਨੇ ਐਕਸੈਪਟ ਕੀਤਾ, ਨਾ ਪਾਕਿਸਤਾਨ ਨੂੰ ਕੀਤਾ। ਇਸ ਦਾ ਹੀ ਜਵਾਬ ਬਫਰ ਸਟੇਟ ਆਫ ਖਾਲਿਸਤਾਨ ਹੈ। ਭਾਰਤ, ਪਾਕਿਸਤਾਨ, ਚੀਨ, 3 ਨਿਊਕਲੀਅਰ ਪਾਵਰਸ ਦੇ ਵਿਚਾਲੇ ਖਾਲਿਸਤਾਨ ਦੀ ਹੋਂਦ, ਇਸ ਦੇ ਨਾਲ ਜਿਹੜਾ ਹੈ ਉਹ ਭਾਰਤ ਪਾਕਿਸਤਾਨ ਟਕਰਾਅ ਦੇ ਚਾਂਸ ਮੁੱਕ ਜਾਂਦੇ ਨੇ। ਔਰ ਖਾਲਿਸਤਾਨ ਮੁਲਕ ਜਿਹੜਾ ਹੈ ਉਹ ਇਹਨਾਂ ਤਿੰਨਾਂ ਦੇ ਵਿਚਾਲੇ ਇੱਕ ਬਫਰ ਦੇ ਤੌਰ ਤੇ ਜਿੱਥੇ ਪਰਮਾਨੈਂਟ ਅਮਨ ਦਾ ਜਾਮਨ ਹੋਏਗਾ, ਪ੍ਰੋਸਪੈਰਿਟੀ, ਸਟੇਬਿਲਿਟੀ, ਇਸ ਤੋਂ ਬਿਨਾਂ ਸਿੱਖ ਫੈਕਟਰ ਨੂੰ ਹੈਂਡਲ ਕੀਤੇ ਬਿਨਾਂ। ਔਰ ਸ਼ਾਇਦ ਇਹ ਗੱਲ ਹੁਣ ਪਾਕਿਸਤਾਨ ਦੇ ਜਿਹੜੇ ਓਪੀਨੀਅਨ ਮੇਕਰਸ ਨੇ, ਪਾਲਿਸੀ ਮੇਕਰਸ ਨੇ, ਡਿਸੀਜਨ ਮੇਕਰਸ ਨੇ, ਉਹ ਵੀ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਨੇ। ਉਹਨਾਂ ਦੇ ਵਿੱਚ ਵੀ ਖਾਲਿਸਤਾਨ ਦੇ ਕਾਨਸੈਪਟ ਨੂੰ ਲੈ ਕੇ ਜਿਹੜੀ ਅਜੇ ਖੁੱਲ੍ਹ ਕੇ ਸਪੋਰਟ ਨਹੀਂ ਵੀ ਹੈ ਤੇ ਹਮਦਰਦੀ ਹੈ। ਉਹਨਾਂ ਦੇ ਮੀਡੀਆ ਦੇ ਵਿੱਚ ਵੀ ਦਿਲਚਸਪੀ ਹੈ। ਔਰ ਅਸੀਂ ਸਮਝਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਜੇ ਇਸ ਪਾਸੇ ਵੱਲ ਪੇਸ਼ਕਦਮੀ ਕਰਨਗੇ, ਇਹ ਠੀਕ ਹੈ ਕਿ ਭਾਰਤ ਦੀਆਂ ਚੀਕਾਂ ਤਾਂ ਪੈਣਗੀਆਂ। ਉਹ ਤਾਂ ਈਵਨ ਕਸ਼ਮੀਰ ਦੇ ਇਸ਼ੂ ਨੂੰ ਜਿਹੜਾ ਇੰਟਰਨੈਸ਼ਨਲੀ 15-16 ਜਿਸ ਦੇ ਲਈ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ, ਈਜ਼ੀ ਨਹੀਂ ਹੋਏਗਾ। ਪਰ ਜਿਵੇਂ ਬਹੁਤਿਆਂ ਨੂੰ ਯਾਦ ਹੋਏਗਾ, ਹੁਣ ਤਾਂ ਪਤਾ ਨਹੀਂ ਉਹ ਨਹੀਂ ਹੋਣਾ, ਲੇਕਿਨ ਮਾਵਾਂ ਸਾਡੀਆਂ ਜਦੋਂ ਬਹੁਤ ਛੋਟੇ ਹੁੰਦੇ ਆ ਬੱਚਿਆਂ ਨੂੰ ਜਿਹੜਾ ਉਹ ਉਹਨਾਂ ਨੂੰ ਮਲੱਪ ਕਹਿੰਦੇ ਸੀ, ਪੇਟ ਦੇ ਵਿੱਚ ਲੰਬੇ ਲੰਬੇ ਕੀੜੇ, ਤੇ ਉਹ ਕੈਸਟਰ ਆਇਲ, ਹਾਂਜੀ ਉਹਨੂੰ ਕੈਸਟਰ ਆਇਲ ਕਹਿੰਦੇ ਸੀ। ਔਰ ਜਮਾਲ ਕੋਟਾ ਹੁੰਦਾ ਉਹਦਾ ਆਇਲ ਹੁੰਦਾ, ਉਹ ਜਿਹੜਾ ਉਹ ਲੰਮੇ ਪਾ ਕੇ ਬਹੁਤ ਉਹਦਾ ਕੌੜਾ ਟੇਸਟ ਹੁੰਦਾ ਸੀ। ਮੁੜ ਕੇ ਇੱਕ ਖੰਡ ਦਾ ਚਮਚਾ ਲੈ ਕੇ ਖਲੋਤਾ ਹੁੰਦਾ ਸੀ, ਪਰ ਹੁੰਦਾ ਇਹ ਸੀ ਵੀ ਉਹਦੇ ਨਾਲ ਜਲਾਬ ਲੱਗ ਜਾਂਦੇ ਸੀ ਔਰ ਉਹ ਜਿਹੜੇ ਜੋ ਮਲੱਪ ਜੋ ਵੀ ਨੇ ਇੰਟੈਸਟਾਈਨ ਉਹ ਸਾਫ਼ ਹੋ ਜਾਂਦੇ। ਸੋ ਇਹ ਹੈ ਤਾਂ ਕੈਸਟਰ ਆਇਲ ਹੈ, ਪਰ ਜੇ ਅਮਰੀਕਾ ਚਾਹੇ ਔਰ ਭਾਰਤ ਨੂੰ ਫਿਰ ਲੰਮੇ ਪਾ ਕੇ ਇਹਦੀਆਂ ਲੱਤਾਂ ਬਾਹਾਂ ਤਾਂ ਅੱਧੀਆਂ ਤਾਂ ਬੰਨੀਆਂ ਹੋਈਆਂ, ਅੱਧੀਆਂ ਟੁੱਟਣ ਵਾਲ ਨੇ, ਉਹ ਕੈਸਟਰ ਆਇਲ ਦਾ ਚਮਚਾ ਜਿਹੜਾ ਇਹਨਾਂ ਦੇ ਮੂੰਹ 'ਚ ਦੇ ਸਕਦਾ। ਔਰ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਇਹ ਜਿਹੜਾ ਇਹ ਠੀਕ ਹੈ, ਜੇ ਹੁਣ ਸ਼ਾਂਤ ਵੀ ਹੋ ਜਾਏਗਾ, 2-4 ਸਾਲ ਲੰਘ ਜਾਣਗੇ, ਨਾ ਹਿੰਦੂ ਤਵੀਆਂ ਦੀ ਜ਼ਹਿਨੀਅਤ ਬਦਲਣੀ ਹੈ, ਨਾ ਉਹਨਾਂ ਨੇ ਕਦੇ ਪਾਕਿਸਤਾਨ ਨੂੰ ਐਕਸੈਪਟ ਕੀਤਾ, ਉਹਨਾਂ ਨੇ ਸ਼ਰਾਰਤ ਕਰਦੇ ਰਹਿਣਾ। ਤੇ ਖਾਲਿਸਤਾਨ ਦੀ ਕਾਇਮੀ ਜਿਹੜੀ ਹੈ ਇਹੀ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਸਟੇਬਿਲਿਟੀ ਔਰ ਪ੍ਰੋਸਪੈਰਿਟੀ ਦੀ ਇੱਕ ਪੱਕੀ ਗਾਰੰਟੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਦਾ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।